ਜੀ। ਅਗਲੀ ਜਿਹੜੀ ਖਬਰ ਆ ਉਹ ਵੀ ਟਰੰਪ ਪ੍ਰਸ਼ਾਸਨ ਦੇ ਨਾਲ ਜੁੜੀ ਹੋਈ ਹੈ। ਪ੍ਰੈਜ਼ੀਡੈਂਟ ਟਰੰਪ ਨੇ ਇੱਕ ਐਗਜ਼ੀਕਿਊਟਿਵ ਆਰਡਰ ਸਾਈਨ ਕਰਦਿਆਂ ਜਾਰੀ ਕਰਦਿਆਂ ਇਹ ਹੁਕਮ ਦਿੱਤਾ ਕਿ ਜਿਹੜੇ 2 ਅਦਾਰੇ ਨੇ ਅਮਰੀਕਾ ਦੇ ਵਿੱਚ ਪਬਲਿਕ ਬ੍ਰੌਡਕਾਸਟਿੰਗ ਦੇ ਨਾਲ ਜੁੜੇ ਹੋਏ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਬਕਾਇਦਾ ਤੌਰ ਤੇ NPR ਤੇ PBS ਦਾ, ਉਹਨਾਂ ਦੀ ਜਿਹੜੀ ਫੰਡਿੰਗ ਜਾ ਰਹੀ ਸੀ ਉਹਨੂੰ ਰੋਕ ਦਿੱਤਾ ਗਿਆ। ਲੰਘੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਵੀ ਇਹ ਵੀ ਚਰਚਾ ਚੱਲਦੀ ਰਹੀ ਕਿ ਇਹਨਾਂ ਅਦਾਰਿਆਂ ਦੇ ਉੱਤੇ ਇਹ ਦੋਸ਼ ਲੱਗਿਆ ਕਿ ਇਹਨਾਂ ਨੇ ਖਾਸ ਕਰਕੇ ਵਾਈਟ ਹਾਊਸ ਦੇ ਨਾਲ ਜੁੜੇ ਮਾਮਲਿਆਂ ਦੇ ਵਿੱਚ ਕੁਝ ਬਾਇਸਡ ਰਿਪੋਰਟਿੰਗ ਕੀਤੀ ਆ। ਜਿਹੜੀ ਹੁਣ ਤੱਕ ਜਿਹੜੀ ਫੰਡਿੰਗ ਇਹਨਾਂ ਨੂੰ ਜਾ ਰਹੀ ਸੀ ਉਹਦੇ ਵਿੱਚ ਅਗਰ ਇਹ ਗੱਲ ਸਾਹਮਣੇ ਆਈ ਕਿ 535 ਮਿਲੀਅਨ ਜਿਹੜਾ ਟੈਕਸ ਪੇਅਰਸ ਦਾ ਪੈਸਾ ਉਹ ਇਸ ਨੂੰ ਫੰਡਸ ਦੇ ਰੂਪ ਦੇ ਵਿੱਚ ਹਰੇਕ ਸਾਲ ਜਿਹੜਾ ਉਹ ਪਬਲਿਕ ਰੇਡੀਓ ਨੂੰ ਤੇ ਟੀਵੀ ਸਟੇਸ਼ਨ ਜਿਹੜੇ ਕਿ ਨੇਸ਼ਨ ਵਾਈਡ ਨੇ ਉਹਨਾਂ ਨੂੰ ਜਾ ਰਹੀ ਸੀਗੀ। ਤੇ ਇਹ ਖਾਸ ਕਰਕੇ ਜੇ ਜਾਣੇ ਜਾਂਦੇ ਸੀਗੇ ਐਜੂਕੇਸ਼ਨਲ ਤੇ ਕਲਚਰਲ ਪ੍ਰੋਗਰਾਮ ਨੂੰ ਪ੍ਰੋਡਿਊਸ ਕਰਨ ਦੇ ਲਈ। ਮਤਲਬ ਇਹਨਾਂ ਦੇ ਉੱਤੇ ਜ਼ਿਆਦਾਤਰ ਜਿਹੜੇ ਪ੍ਰੋਗਰਾਮ ਚੱਲਦੇ ਸੀ ਉਹ ਜਾਂ ਤਾਂ ਸੱਭਿਆਚਾਰਕ ਹੁੰਦੇ ਸੀ ਜਾਂ ਫਿਰ ਉਹ ਸਿੱਖਿਆ ਦੇ ਆਧਾਰਿਤ ਉਹ ਪ੍ਰੋਗਰਾਮ ਹੁੰਦੇ ਸੀਗੇ। ਟਰੰਪ ਨੇ ਜਦੋਂ ਪਹਿਲੀ ਇਹਨਾਂ ਦੀ ਜਿਹੜੀ ਟਰਮ ਸੀਗੀ ਉਹਦੇ ਵਿੱਚ ਵੀ ਇਹਨਾਂ ਨੇ ਐਨੂਅਲ ਬਜਟ ਇੱਕ ਪ੍ਰਪੋਜ਼ਲ ਕੀਤਾ ਸੀਗਾ, ਜਿਹਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਵੀ ਇਹ ਜਿਹੜੇ ਅਦਾਰੇ ਨੇ ਇਹ ਬਾਇਸਡ ਰਿਪੋਰਟਿੰਗ ਕਰਦੇ ਨੇ ਤੇ ਇਹਨਾਂ ਦੀ ਜਿਹੜੀ ਪਹੁੰਚ ਆ ਉਹ ਕੋਈ ਬਹੁਤੀ ਸੁਚੱਜੀ ਨਹੀਂ ਆ। ਉਸ ਤੋਂ ਬਾਅਦ ਆਪਾਂ ਦੇਖਿਆ PBS ਦੇ ਜਿਹੜੇ CEO ਨੇ ਪੌਲਾ ਕੈਰਗਰ, ਉਹਨਾਂ ਦੀ ਵੀ ਇੱਕ ਸਟੇਟਮੈਂਟ ਆਈ ਸੀ। ਉਹ ਕਹਿੰਦੇ ਕਿ ਇਹ ਪਹਿਲਾਂ ਹੀ ਜਿਹੜੇ ਨੇ ਸਾਨੂੰ ਫੈਡਰਲ ਸਰਕਾਰ ਆਦੇਸ਼ ਦੇ ਚੁੱਕੀ ਹੈ ਜਾਂ ਸੰਕੇਤ ਦੇ ਚੁੱਕੀ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਫੰਡ ਨੇ ਉਹਨਾਂ ਦੇ ਉੱਤੇ ਰੋਕ ਜਿਹੜੀ ਆ ਉਹ ਲੱਗ ਸਕਦੀ ਹੈ। ਸੋ ਜਦੋਂ ਤੋਂ ਟਰੰਪ ਨੇ ਸੱਤਾ ਸੰਭਾਲੀ ਹੈ ਦੂਜੀ ਵਾਰ ਅਮਰੀਕਾ ਦੇ ਪ੍ਰੈਜ਼ੀਡੈਂਟ ਵਜੋਂ, ਉਸ ਤੋਂ ਬਾਅਦ ਉਹਨਾਂ ਨੇ ਬਹੁਤ ਸਾਰੇ ਪ੍ਰੋਗਰਾਮ ਕੱਟ ਕਰ ਦਿੱਤੇ ਨੇ ਜਿਹੜੇ ਕਿ ਵਿਸ਼ਵ ਪੱਧਰ ਦੇ ਉੱਤੇ ਅਮਰੀਕਾ ਜਿਨ੍ਹਾਂ ਨੂੰ ਫੰਡ ਕਰਦਾ ਸੀ। ਬਹੁਤ ਸਾਰੇ ਅਦਾਰਿਆਂ ਦੇ ਵਿੱਚ ਆਪਾਂ ਦੇਖਿਆ ਡੌਜ ਦੀਆਂ ਕਾਰਵਾਈਆਂ, ਲੋਕਾਂ ਨੂੰ ਲੇ ਆਫ ਕੀਤਾ ਗਿਆ। ਹਾਇਰ ਟੂ ਫਾਇਰ ਦੇ ਆਪਾਂ ਲਗਾਤਾਰ ਅਮਰੀਕੀ ਜਿਹੜੇ ਅਖਬਾਰ ਨੇ, ਪ੍ਰਸਿੱਧ ਅਖਬਾਰ ਨੇ, ਉਹਨਾਂ ਦੇ ਵਿੱਚ ਹੈਡਲਾਈਨਾਂ ਦੇਖੀਆਂ। ਬਾਅਦ ਦੇ ਵਿੱਚ ਇਹਨਾਂ ਨੇ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਸੀਗੇ ਉਹਨਾਂ ਦੇ ਉੱਤੇ ਵੀ ਕੱਟ ਲਾ ਦਿੱਤੇ ਤੇ ਹੁਣ ਇਹਨਾਂ ਨੇ ਇੱਕ ਐਗਜ਼ੀਕਿਊਟਿਵ ਆਰਡਰ ਸਾਈਨ ਕਰਦਿਆਂ NPR ਤੇ PBS ਦੀ ਜਿਹੜੀ ਫੈਡਰਲ ਫੰਡਿੰਗ ਆ ਉਹਦੇ ਉੱਤੇ ਵੀ ਰੋਕ ਲਾ ਦਿੱਤੀ ਹੈ, ਜਾਂ ਕਹਿ ਦਈਏ ਕਿ ਉਹਦਾ ਐਂਡ ਕਰ ਦਿੱਤਾ। ਜੀ ਬਿਲਕੁਲ, ਜਿਹੜੇ ਸਰੋਤੇ PBS ਤੇ NPR ਨੂੰ ਸੁਣਦੇ ਹੈਗੇ ਆ, ਦੋਨੋਂ ਸਟੇਸ਼ਨ ਬੜੇ ਵਧੀਆ ਆ। ਮੇਰੇ ਹਿਸਾਬ ਨਾਲ ਤਾਂ ਬਹੁਤ ਲੰਮੇ ਸਮੇਂ ਤੋਂ ਨਿਊਟਰਲ ਰਿਪੋਰਟਿੰਗ ਕਰਦੇ ਹੈਗੇ ਆ। ਸੋ ਆਉਣ ਦੇ ਹਿਸਾਬ ਨਾਲ ਇਹਨਾਂ ਦੇ TV ਰੇਡੀਓ ਸਟੇਸ਼ਨ ਵੱਖ-ਵੱਖ ਸ਼ਹਿਰਾਂ ਦੇ ਵਿੱਚ ਹੈਗੇ ਆ। ਆਪਾਂ ਵੀ ਬਹੁਤ ਵਾਰ ਤੁਹਾਡੇ ਨਾਲ ਜਿਹੜੀਆਂ ਖਬਰਾਂ ਸਾਂਝੀਆਂ ਕਰਦੇ ਹਾਂ ਜੋ NPR ਦੇ ਉੱਤੇ ਜਾਂ PBS ਦੇ ਉੱਤੇ ਹੁੰਦੀਆਂ ਆ, ਪਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਵੀ ਨਹੀਂ ਜੀ ਉਹ ਬਾਇਸਡ ਹੈਗੇ ਆ, ਉਹ ਬਿਲਕੁਲ ਸਹੀ ਖਬਰ ਨਹੀਂ ਦਿੰਦੇ ਹੈਗੇ। ਸੋ PBS ਨੇ ਇਹ ਕਿਹਾ ਵੀ ਇਹ ਟੋਟਲੀ ਅਨਲਾਫੁਲ ਆ, ਜੋ ਸਾਡੀ ਜਿਹੜੀ ਫੰਡਿੰਗ ਆ ਉਸ ਨੂੰ ਰੋਕਣਾ। ਦੂਸਰੇ ਪਾਸੇ ਰੇਡੀਓ ਫ੍ਰੀ ਏਸ਼ੀਆ, ਇਹ ਵੀ ਗਵਰਨਮੈਂਟ ਤੋਂ ਫੰਡਿੰਗ ਲੈਂਦਾ ਆ। ਇਹਨਾਂ ਨੇ ਬਹੁਤ ਸਾਰੇ ਆਪਣੇ ਹੁਣ ਜਿਹੜੇ ਬ੍ਰੌਡਕਾਸਟਰਸ ਆ ਉਹਨਾਂ ਨੂੰ ਲੇ ਆਫ ਕਰ ਦਿੱਤਾ ਹੈਗਾ। ਕਈ ਸਟੇਸ਼ਨ ਉਹ ਬੰਦ ਕਰਨ ਜਾ ਰਹੇ ਹੈਗੇ ਆ। CEO ਵੇ ਫੈਂਗ, ਉਹਨਾਂ ਨੇ ਇਹ ਕਿਹਾ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਸਾਡੀ ਫੰਡਿੰਗ ਰੋਕ ਦਿੱਤੀ ਆ, ਈਵਨ ਦੋ ਕਾਂਗਰਸ ਨੇ ਇਹ ਕਿਹਾ ਸੀ ਵੀ ਫੰਡਿੰਗ ਚੱਲਣੀ ਰਹਿਣੀ ਚਾਹੀਦੀ ਆ। ਸੋ ਹੁਣ ਸਾਡੇ ਕੋਲ ਕੋਈ ਚੁਆਇਸ ਨਹੀਂ ਲੋਕਾਂ ਨੂੰ ਲੇ ਆਫ ਕਰਨ ਤੋਂ ਬਿਨਾਂ। ਤੇ ਪੌਲਾ ਕਰਗਰ CEO PBS ਦੇ ਆ, ਉਹਨਾਂ ਨੇ ਇਹ ਕਿਹਾ 50 ਸਾਲਾਂ ਤੋਂ ਇਹ ਤਾਂ ਚੱਲ ਰਿਹਾ ਹੈਗਾ। ਇਹ ਹੁਣ ਦੂਸਰੇ ਪਾਸੇ CPB ਬਜਟ ਨੇ ਕਾਂਗਰਸ ਵੱਲੋਂ 2027 ਤੱਕ ਜਿਹੜਾ ਇਹਨਾਂ ਦਾ CPB ਦਾ ਬਜਟ ਪਾਸ ਕੀਤਾ ਹੋਇਆ ਹੈਗਾ। ਇਸ ਨੂੰ 2025 ਦੇ ਵਿੱਚ ਕਿਸ ਤਰ੍ਹਾਂ ਜਿਹੜਾ ਰੋਕਿਆ ਜਾ ਸਕਦਾ ਹੈਗਾ। 40 ਮਿਲੀਅਨ ਅਮਰੀਕਨਜ਼ NPR ਪਬਲਿਕ ਰੇਡੀਓ ਨੂੰ ਹਰ ਹਫ਼ਤੇ ਸੁਣਦੇ ਆ। 36 ਮਿਲੀਅਨ ਅਮਰੀਕਨਜ਼ ਲੋਕਲ ਟੈਲੀਵਿਜ਼ਨ ਸਟੇਸ਼ਨ ਜਿਹੜੇ PBS ਨੈਟਵਰਕ ਦੇ ਹੁੰਦੇ ਆ ਉਹਨਾਂ ਨੂੰ ਦੇਖਦੇ ਆ। ਸੋ ਇੱਥੋਂ ਤੁਸੀਂ ਦੇਖ ਲਓ ਵੀ ਕਿੰਨਾ ਵੱਡਾ ਇਹ ਨੰਬਰ ਹੈਗਾ। NPR ਦੇ ਡਾਇਰੈਕਟਰ ਕੈਥਰੀਨ ਮਾਹਿਰ, ਉਹਨਾਂ ਨੇ ਇਹ ਕਿਹਾ ਵੀ 120 ਮਿਲੀਅਨ ਸਾਨੂੰ ਆਉਣਾ ਸੀਗਾ ਤੇ ਪਰ ਹੁਣ ਜਿਹੜਾ ਆ ਇਹ ਘੱਟ ਹੋਣ ਜਾ ਰਿਹਾ। ਤਾਂ ਪਰ ਅਲਟੀਮੇਟਲੀ ਟਰੰਪ ਉਹਨਾਂ ਨੇ ਤਾਂ ਇਹ ਕਹਿ ਦਿੱਤਾ ਹੈ ਵੀ ਅਸੀਂ ਬੰਦ ਹੀ ਕਰਨ ਜਾ ਰਹੇ ਆ। ਕਹਿੰਦੇ ਵੀ ਚਾਹੇ ਮਿਊਜ਼ਿਕ ਹੋਵੇ ਜਾਂ ਫ੍ਰੀ ਪ੍ਰੈਸ ਹੋਵੇ, ਇਸ ਦੀ ਸੈਂਸਰਸ਼ਿਪ ਕਿਤੇੋਂ ਵੀ ਨਹੀਂ ਹੋਣੀ ਚਾਹੀਦੀ ਦੁਨੀਆ ਦੇ ਵਿੱਚ। ਮਿਊਜ਼ਿਕ ਜਾਂ ਫ੍ਰੀ ਪ੍ਰੈਸ ਔਨ ਵਰਲਡ ਪ੍ਰੈਸ ਫ੍ਰੀडम ਡੇ ਤੇ ਇਹ ਕਹਿੰਦੇ ਵੀ ਜੋ ਹੁਣ ਸਾਰਾ ਕੁਛ ਕੱਟ ਹੋਣ ਜਾ ਰਿਹਾ ਹੈ। ਬਹੁਤ ਸਾਰੇ ਜਿਹੜੇ ਜਰਨਲਿਸਟ ਆ, ਆਪਾਂ ਦੇਖਦੇ ਕਿੰਨਿਆਂ ਦੀ ਮੌਤ ਹੁੰਦੀ ਆ ਜਿਹੜੇ ਕਵਰੇਜ ਕਰਦੇ ਆ ਪੈਲਸਤੀਨੀਅਨ ਗਾਜ਼ਾ ਦੇ ਵਿੱਚ। ਕਿੰਨੇ ਜਿਹੜੇ ਜਰਨਲਿਸਟ ਉਹ ਮਾਰੇ ਗਏ ਆ ਦੁਨੀਆ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਉੱਤੇ। ਖਤਰਨਾਕ ਰਿਪੋਰਟਿੰਗ ਜਿਹੜੀ ਕਰਦੇ ਹੈਗੇ ਆ ਬਹੁਤ ਮਾੜੇ ਏਰੀਏ 'ਚ ਜਿੱਥੇ ਲੜਾਈਆਂ ਲੱਗੀਆਂ ਹੁੰਦੀਆਂ ਹੈਗੀਆਂ। ਸੋ ਇਹ ਇੱਕ ਤਰ੍ਹਾਂ ਦੇ ਨਾਲ ਪ੍ਰੈਸ ਦੇ ਉੱਤੇ ਹਮਲਾ ਜਿਹੜਾ ਆ ਕਿਹਾ ਜਾ ਰਿਹਾ ਹੈਗਾ। ਜੀ।